ਪੰਜਾਬੀ ਰੇਡੀਓ ਜੋ ਅਸੀਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਉਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਗੁਰਦਾਵਰ ਸਿੰਘ, ਮਨਜੀਤ ਕੌਰ ਜੁਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਲੈ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਲਾਂਘੇ ਦੀ, ਕਰਤਾਰਪੁਰ ਦੇ ਲਾਂਘੇ ਦੀ, ਜਿਹੜਾ ਬੜਾ ਕੁਛ ਪਿੱਛੇ ਕੁਛ ਕੁ ਮਹੀਨਿਆਂ ਦੇ ਵਿੱਚ ਹੋਇਆ ਆ, ਤੇ ਹੁਣ ਉਸਦਾ ਨੀਂਹ ਪੱਥਰ 26 ਨਵੰਬਰ ਨੂੰ। ਬਿਲਕੁਲ ਜੀ, ਐਕਚੁਅਲੀ ਇਹ ਚਾਹੇ ਜਿਹੜਾ ਜੀ ਕੋਈ ਇਸ ਚੀਜ਼ ਨੂੰ ਜਮਾ ਘਟਾਓ ਜਿਹੜੇ ਮਰਜ਼ੀ ਤਰੀਕੇ ਦੇ ਨਾਲ ਦੇਖੀ ਚੱਲੇ, ਪਰ ਇਹਦਾ ਜਿਹੜਾ ਕ੍ਰੈਡਿਟ ਹੈ ਜੀ ਉਹ ਜੇ ਭਾਰਤ ਵਾਲੀ ਸਾਈਡ ਦੇ ਉੱਤੇ ਦੇਣਾ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਤਾਂ ਥੋੜ੍ਹਾ ਜਿਹੜਾ ਜੀ ਉਹ ਜਾਂਦਾ, ਕਾਫੀ ਹੱਦ ਤੱਕ ਜਾਂਦਾ, ਕਿਉਂਕਿ ਅਸਲ ਦੇ ਵਿੱਚ ਉਹਨਾਂ ਨੇ ਇਸ ਇਸ਼ੂ ਨੂੰ ਭਖਾਇਆ। ਔਰ ਜਦੋਂ ਇਮਰਾਨ ਖਾਨ ਹੋਰਾਂ ਨੇ ਜਿਹੜੀ ਸਹੁੰ ਚੁੱਕੀ ਤਾਂ ਆਫੀਸ਼ੀਅਲੀ ਤੌਰ ਦੇ ਉੱਤੇ ਇਨਵਾਈਟਡ ਸੀਗੇ, ਔਰ ਉਹਨਾਂ ਨੇ ਇਹ ਗੱਲ ਜਿਹੜੀ ਦੀ ਉਹ ਰੱਖੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਾਲਾਂ ਤੋਂ ਇਹ ਇਸ਼ੂ ਜਿਹੜਾ ਉਹ ਹਮੇਸ਼ਾ ਚੱਲਦਾ ਰਿਹਾ, ਪਰ ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਉਹ ਉੱਠਿਆ ਨਹੀਂ। ਇਹਨੂੰ ਪੋਲੀਟੀਕਲੀ ਤੁਸੀਂ ਲੈ ਲਓ, ਮਜਬੂਰੀ ਜਿਹੜੀ ਸੀ ਉਹ ਬਣ ਗਈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੀ ਉਹਨਾਂ ਨੇ ਵੀ ਚਿੱਠੀ ਜਿਹੜੀ ਸੀਗੀ ਜੀ ਉਹ ਲਿਖੀ। ਜਦੋਂ ਮੁੱਖ ਮੰਤਰੀ ਚਿੱਠੀ ਲਿਖਦਾ ਬਿਨਾਂ ਕਿਸੇ ਸ਼ੱਕ ਦੇ, ਉਹਦਾ ਜਿਹੜਾ ਜੀ ਮਤਲਬ ਜਿਹੜਾ ਉਹ ਹੋਰ ਹੁੰਦਾ। ਕਿਸੇ ਸੂਬੇ ਦਾ ਮੁੱਖ ਮੰਤਰੀ ਜਦੋਂ ਇਹ ਚਿੱਠੀ ਲਿਖਦਾ, ਨਵਜੋਤ ਸਿੱਧੂ ਹੋਰਾਂ ਨੂੰ ਜਿਹੜੇ ਭੰਡਣ ਵਾਲੇ ਸੀ ਜੀ, ਉਹਨਾਂ ਨੇ ਵੀ ਬਹੁਤ ਜ਼ੋਰਦਾਰ ਤਰੀਕੇ ਦੇ ਨਾਲ ਆਵਾਜ਼ ਜਿਹੜੀ ਸੀ ਸਿੰਘ ਸਿੱਧੂ ਨੇ ਉੱਧਰ ਜਾ ਕੇ ਜਿਹੜਾ ਸੀ ਉਹ ਜੱਫੀ ਕਿਉਂ ਪਾਈ। ਇੱਥੋਂ ਜਿਹੜੀ ਸੀ ਇਹ ਕਾਫੀ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ। ਪਰ ਹੁਣ ਤੁਸੀਂ ਕਹਿ ਲਓ ਕਿ ਵੋਟਾਂ ਜਿਹੜੀਆਂ ਜੀ ਉਹ ਆ ਰਹੀਆਂ ਨੇ ਭਾਰਤ ਦੇ ਵਿੱਚ, ਸਿੱਖ ਭਾਈਚਾਰੇ ਦੀਆਂ ਜਿਹੜੀਆਂ ਵੋਟਾਂ ਨੇ ਉਹਨੂੰ ਕੈਸ਼ ਕਰਨ ਦਾ ਵੀ ਇਹ ਕਹਿ ਸਕਦੇ ਹੋ ਤੁਸੀਂ। ਕੁਛ ਵੀ ਹੋਵੇ, ਇਹ ਇੱਕ ਠੰਡੀ ਹਵਾ ਦਾ ਬੁੱਲਾ ਜਿਹੜਾ ਜੀ ਉਹ ਆਇਆ ਬੜੇ ਦੇਰ ਤੋਂ ਬਾਅਦ। ਔਰ ਸਿੱਖ ਭਾਈਚਾਰਾ ਜਿਹੜਾ ਰੋਜ਼ ਅਰਦਾਸ ਕਰਦਾ ਕਿ ਉਹ ਗੁਰਧਾਮ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਵਾਲੀ ਜਿਹੜੀ ਜੀ ਇਹ ਕਿਤੇ ਨਾ ਕਿਤੇ ਇਹਨੂੰ ਬੂਰ ਜਿਹੜਾ ਜੀ ਉਹ ਪੈਣ ਜਾ ਰਿਹਾ ਸ਼ਾਇਦ। ਔਰ ਇਹ ਜਿਹੜਾ ਫੈਸਲਾ ਸੀਗਾ ਜਦੋਂ ਕੱਲ ਆਇਆ ਤਾਂ ਉਸ ਤੋਂ ਫੌਰਨ ਬਾਅਦ ਜਿਹੜਾ ਸੀਗਾ ਜੀ ਪਾਕਿਸਤਾਨ ਦੇ ਵੱਲੋਂ ਇਹਦਾ ਹੁੰਗਾਰਾ ਜਿਹੜਾ ਜੀ ਉਹ ਦਿੱਤਾ ਗਿਆ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਉਹਨਾਂ ਦੇ ਵੱਲੋਂ ਇਹ ਜਿਹੜਾ ਐਲਾਨ ਸੀਗਾ ਜੀ, ਇਹਨੂੰ ਫੌਰਨ ਬਾਅਦ ਇਹ ਗੱਲ ਆਖੀ ਗਈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰੀ ਕਰਤਾਰਪੁਰ ਦੇ ਵਿੱਚ ਵਿਕਾਸ ਕਾਰਜਾਂ ਦਾ 28 ਨੂੰ ਨੀਂਹ ਪੱਥਰ ਜਿਹੜਾ ਜੀ ਉਹ ਰੱਖਣਗੇ। ਔਰ ਉਸ ਦਿਨ ਉਹ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ, ਕਰਤਾਰਪੁਰ ਕੋਰੀਡੋਰ ਦਾ ਨੀਂਹ ਪੱਥਰ ਜਿਹੜਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਰੱਖਣਗੇ। ਇਹ ਖਬਰ ਪਹਿਲਾਂ ਆ ਗਈ, ਬਾਅਦ ਦੇ ਵਿੱਚ ਜਿਹੜੀ ਜੀ ਭਾਰਤ ਦੇ ਵੱਲੋਂ ਵੀ ਰਾਤ ਖਬਰ ਜਿਹੜੀ ਦੀ ਆ ਗਈ ਕਿ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 26 ਤਰੀਕ ਨੂੰ, ਭਾਵ ਕਿ ਇਸੇ ਸੋਮਵਾਰ ਨੂੰ ਜਿਹੜਾ ਇੱਥੇ ਡੇਰਾ ਬਾਬਾ ਨਾਨਕ ਦੇ ਵਿੱਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਵਾਸਤੇ ਆ ਰਹੇ ਆ। ਇਸ ਮੌਕੇ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਹਾਜ਼ਰ ਰਹਿਣਗੇ। ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਪੰਜਾਬ ਸਰਕਾਰ ਨੂੰ ਤਿਆਰੀਆਂ ਕਰਨ ਦੀਆਂ ਹਦਾਇਤਾਂ ਜਿਹੜੀਆਂ ਜੀ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ। ਇਹਦੇ ਉੱਤੇ ਫਿਰ ਜਿਹੜੀ ਕ੍ਰੈਡਿਟ ਵਾਰ ਹੈ ਜੀ ਉਹ ਵੀ ਸਟਾਰਟ ਹੋ ਗਈ। ਜਿਹੜੇ ਕਹਿੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਜਿਹੜਾ ਜੀ ਕੋਈ ਦਿਖਾ ਦੇਣ ਕਿ ਪਾਕਿਸਤਾਨ ਨੇ ਉਹਨਾਂ ਨੂੰ ਇਹ ਵਾਅਦਾ ਕੀਤਾ ਕਿ ਉਹ ਖੋਲ੍ਹਣ ਦੇ ਵਾਸਤੇ ਤਿਆਰ ਨੇ ਤੇ ਉਹ 24 ਘੰਟਿਆਂ 'ਚ ਖੁਲਵਾ ਦੇਣਗੇ। ਇਹ ਬਿਆਨ ਹਰਸਿਮਰਤ ਕੌਰ ਬਾਦਲ ਹੋਰਾਂ ਦਾ ਸੀਗਾ। ਉਹ ਤੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਪ੍ਰੈਸ ਕਾਨਫਰੰਸ ਜਿਹੜੀ ਜੀ ਉਹ ਲਾ ਕੇ ਬਹਿ ਗਏ। ਇਹ ਵੀ ਕਹਿ ਦਿੱਤਾ ਕਿ ਸਿੱਧੂ ਕੌਣ ਆ, ਅਸੀਂ ਤਾਂ ਸਿੱਧੂ ਨੂੰ ਜਾਣਦੇ ਹੀ ਨਹੀਂ, ਉਹਦਾ ਇਹਦੇ ਵਿੱਚ ਕੋਈ ਰੋਲ ਨਹੀਂ ਗਾ। ਉਹ ਕਹਿੰਦੇ ਅਕਾਲੀ ਦਲ ਨੇ ਇਹ ਜਿਹੜੀ ਹੈ ਜੀ ਇਹ ਕੋਸ਼ਿਸ਼ ਕੀਤੀ ਹੈ। ਵੈਸੇ ਜੇ ਓਵਰਆਲ ਦੇਖਿਆ ਜਾਵੇ ਤਾਂ ਜਿਨ੍ਹਾਂ ਲੋਕਾਂ ਨੇ ਵੀ ਇਹਦੇ ਵਿੱਚ ਜਿਹੜਾ ਜੀ ਉਹ ਰੋਲ ਨਿਭਾਇਆ, ਉਹਨਾਂ ਲੋਕਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਖੋਂ ਪਰੋਖੇ ਨਹੀਂ ਜਿਹੜਾ ਜੀ ਉਹ ਕੀਤਾ ਜਾਣਾ ਚਾਹੀਦਾ। ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਕੁਲਦੀਪ ਸਿੰਘ ਵਡਾਲਾ ਹੋਰੀ ਜਿਹੜੇ ਜੀ ਬੜੇ ਸਾਲ
ਨਿਰੰਤਰ ਕੋਸ਼ਿਸ਼ ਜਿਹੜੀ ਉਹ ਕਰਦੇ ਰਹੇ। ਉਹ ਇਸ ਲਾਂਘੇ ਦੇ ਉੱਤੇ ਜਾ ਕੇ ਜਿਹੜੀ ਉਹ ਅਰਦਾਸ ਵੀ ਕਰਦੇ ਰਹੇ, ਇਸ ਦੁਨੀਆ 'ਚ ਹੈ ਨਹੀਂ ਗੇ। ਕੁਲਦੀਪ ਨਈਅਰ ਪ੍ਰਸਿੱਧ ਲੇਖਕ ਜਿਹੜੇ ਸੀਗੇ ਜੀ, ਤੇ ਉਹਨਾਂ ਨੂੰ ਇਸ ਗੱਲ ਦਾ ਕ੍ਰੈਡਿਟ ਜਾਂਦਾ ਜਿਹੜੇ ਇਸ ਸਰਹੱਦ ਦੇ ਉੱਤੇ ਜਾ ਕੇ ਮੋਮਬੱਤੀਆਂ ਜਿਹੜੀਆਂ ਉਹ ਬਾਲਦੇ ਸਨ, ਔਰ ਉਹ ਇਸ ਕੋਰੀਡੋਰ ਦੇ ਬਹੁਤ ਹੱਕ ਦੇ ਵਿੱਚ ਉਹਨਾਂ ਨੂੰ ਦਿੱਤਾ ਹੋਇਆ ਜਿਹੜਾ ਇੱਕ ਸਨਮਾਨ ਸੀਗਾ ਜੀ ਉਹ ਵਾਪਸ ਲੈ ਲਿਆ ਸੀਗਾ। ਪਰ ਇਹਨਾਂ ਲੋਕਾਂ ਨੂੰ ਵੀ ਕਿਸੇ ਵੀ ਹਾਲਤ ਦੇ ਵਿੱਚ ਇਗਨੋਰ ਨਹੀਂ ਜਿਹੜਾ ਜੀ ਉਹ ਕੀਤਾ ਜਾ ਸਕਦਾ ਹੈ। ਠੀਕ ਹੈ, ਦੋ ਮੁਲਕਾਂ ਦੇ ਵਿਚਾਲੇ ਜਿਹੜੀਆਂ ਟ੍ਰੀਟੀ ਹੁੰਦੀਆਂ ਨੇ ਉਹ ਮੁਲਕ ਟੂ ਮੁਲਕ ਹੀ ਜਿਹੜੀਆਂ ਜੀ ਹੁੰਦੀਆਂ ਨੇ, ਪਰ ਜਿਹੜੇ ਲੋਕ ਲਗਾਤਾਰ ਇਸ ਇਸ਼ੂ ਨੂੰ ਉਭਾਰਦੇ ਰਹੇ ਉਹਨਾਂ ਨੂੰ ਇਹ ਕ੍ਰੈਡਿਟ ਜਿਹੜਾ ਜੀ ਉਹ ਦੇਣਾ ਬਣਦਾ। ਸਿਆਸੀ ਲੋਕਾਂ ਨੇ ਤਾਂ ਮੋਹਰ ਜਿਹੜੀ ਆਪਣੀ ਜੇਬ 'ਚ ਰੱਖੀ ਹੁੰਦੀ ਹੈ ਵੀ ਜਿੱਥੇ ਦੇਖੇ ਉੱਥੇ ਉਹਦੇ 'ਤੇ ਆਪਣਾ ਠੱਪਾ ਜਿਹੜਾ ਜੀ ਉਹ ਲਾ ਦਿੰਦੇ ਆ, ਪਰ ਇਹਨਾਂ ਕੁਝ ਕੁ ਲੋਕਾਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਵੀ ਜਿਹੜਾ ਜੀ ਉਹ ਕੰਮ ਕੀਤਾ। ਔਰ ਪਾਕਿਸਤਾਨ ਦੇ ਵਿੱਚ ਬਦਲੀ ਸਰਕਾਰ, ਇਮਰਾਨ ਖਾਨ ਹੋਰੀ ਪ੍ਰਧਾਨ ਮੰਤਰੀ ਬਣੇ, ਉਹ ਪੋਲੀਟੀਸ਼ੀਅਨਾਂ ਨਾਲੋਂ ਥੋੜ੍ਹੀ ਡਿਫਰੈਂਟ ਹੈ। ਇਹ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ, ਉਸੇ ਕਰਕੇ ਇਹ ਜਿਹੜਾ ਜੀ ਸੰਭਵ ਹੋ ਸਕਿਆ। ਔਰ ਉਮੀਦ ਕਰਨੀ ਚਾਹੀਦੀ ਹੈ ਕਿ ਇਹ ਨੀਂਹ ਪੱਥਰਾਂ ਤੱਕ ਜਿਹੜਾ ਜੀ ਉਹ ਸੀਮਤ ਨਹੀਂ ਰਹੂਗਾ। ਆਉਂਦੇ ਵਰੇ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਗੁਰਪੁਰਬ ਹੋਊਗਾ ਤੇ ਉਸ ਮੌਕੇ ਦੇ ਉੱਤੇ ਇਹ ਲਾਂਘਾ ਬਣ ਕੇ ਤਿਆਰ ਹੋ ਜਾਊ। ਜੀ ਬਿਲਕੁਲ। ਤੇ ਅੱਗੇ ਆਪਾਂ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਵਾਲੀ ਗੱਲ ਕਰੀਏ ਤਾਂ ਉਸ ਮਾਮਲੇ ਦੇ ਉੱਤੇ ਸਿਆਸਤੀ ਜੰਗ ਸ਼ੁਰੂ। ਜੰਮੂ ਕਸ਼ਮੀਰ ਦੇ ਵਿੱਚ ਜੋ ਕੁਛ ਜਿਹੜਾ ਜੀ ਉਹ ਹੋਇਆ, ਇਹਨੂੰ ਫੈਕਟ ਕਾਂਡ ਵੀ ਜਿਹੜਾ ਜੀ ਉਹ ਕਿਹਾ ਜਾ ਰਿਹਾ, ਕਿਉਂਕਿ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਉਹਨਾਂ ਦਾ ਆਪਸ ਦੇ ਵਿੱਚ ਕਾਫੀ ਜਿਹੜਾ ਜੀ ਵਖਰੇਵਾਂ ਰਿਹਾ ਹੋਵੇ, ਪਰ ਉਹ ਇਸ ਗੱਲ ਦੇ ਵਾਸਤੇ ਸਹਿਮਤ ਹੋ ਗਈਆਂ ਸੀਗੀਆਂ ਕਿ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨਾਂ ਦਾ ਸਾਹਮਣਾ ਨਾ ਕੀਤਾ ਜਾਵੇ, ਸਰਕਾਰ ਜਿਹੜੀ ਬਣਾ ਲਈ ਜਾਵੇ। ਔਰ ਜਿਉਂ ਇਹਨਾਂ ਨੇ ਜਿੰਨੇ ਇਹਨਾਂ ਦੇ ਹਮਾਇਤੀ ਸੀ ਉਹਨਾਂ ਦੀ ਲਿਸਟ ਦੀ ਫੈਕਟ ਜਿਹੜੀ ਹੈ ਜੀ ਰਾਜਪਾਲ ਨੂੰ ਕੀਤੀ, ਤੇ ਰਾਜਪਾਲ ਹੋਰੀ ਵੇਖ ਕੇ ਜਿਹੜਾ ਸੀ ਉਹ ਭੱਜ ਪਏ ਦਿੱਲੀ ਨੂੰ, ਔਰ ਦਿੱਲੀ ਜਾ ਕੇ ਉਹਨਾਂ ਨੇ ਤੁਰੰਤ ਜਿਹੜਾ ਜੀ ਇਹ ਫੈਸਲਾ ਕਰਵਾ ਲਿਆ ਕਿ ਜੰਮੂ ਕਸ਼ਮੀਰ ਦੀ ਵਿਧਾਨ ਸਭਾ ਜਿਹੜੀ ਹੈ ਜੀ ਉਹ ਭੰਗ ਕੀਤੀ ਜਾ ਰਹੀ ਹੈ। ਰਾਜਪਾਲ ਜਿਹੜੇ ਜੀ ਉਹ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਦੇ ਨਿਸ਼ਾਨੇ ਦੇ ਉੱਤੇ ਆ ਗਏ। ਉੱਥੋਂ ਦੇ ਗਵਰਨਰ ਸਤਿਆਪਾਲ ਮਲਿਕ ਦੇ ਉੱਤੇ ਸਵਾਲ ਜਿਹੜੇ ਖੜੇ ਹੋਏ। ਸਤਿਆਪਾਲ ਮਲਿਕ ਹੋਰੀ ਆਪਣੇ ਬਿਆਨਾਂ ਦੇ ਵਿੱਚ ਕੁਝ ਲੋੜੋਂ ਵੱਧ ਗਏ। ਇਹ ਉਹਨਾਂ ਨੇ ਜਿਹੜਾ ਸੀਗਾ ਜੀ ਫਾਰੂਕ ਅਬਦੁੱਲਾ ਹੋਰਾਂ ਦੀ ਪਾਰਟੀ ਦੇ ਉੱਤੇ ਇਹ ਕਹਿਤਾ ਕਿ ਇੱਕ ਜਿਹੜਾ ਨੇਤਾ ਸੀਗਾ ਉਹਨੇ ਕਿ ਜੀ ਇਹ ਤਾਂ ਪਾਕਿਸਤਾਨ ਦੇ ਇਸ਼ਾਰੇ ਦੇ ਉੱਤੇ ਚੱਲਦੇ ਆ, ਉੱਥੋਂ ਸੁਨੇਹਾ ਆਇਆ ਹੋਊਗਾ ਹੁਣ ਸਰਕਾਰ ਬਣਾਉਣ ਦਾ, ਤਾਂ ਕਰ ਹੋ ਗਿਆ। ਜਦੋਂ ਉਮਰ ਅਬਦੁੱਲਾ ਹੋਲਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਸਬੂਤ ਜਿਹੜੇ ਆ ਜੀ ਉਹ ਵਿਖਾਓ, ਤਾਂ ਫਿਰ ਉੱਥੋਂ ਜਿਹੜਾ ਜੀ ਪਿਛਲਖੁਰੀ ਫਿਰ ਭੱਜ ਪਏ ਕਿ ਨਹੀਂ ਤੁਹਾਡੇ ਵਾਸਤੇ ਨਹੀਂ ਕਿਹਾ, ਬਾਕੀਆਂ ਦੇ ਵਾਸਤੇ ਜਿਹੜਾ ਜੀ ਉਹ ਕਿਹਾ। ਰਾਜਪਾਲ ਆਪਣੇ ਨੂੰ ਸਹੀ ਦਰਸਾਉਣ ਦੇ ਵਾਸਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਮਰਜ਼ੀ ਦਾਅਵੇ ਜਿਹੜੇ ਜੀ ਉਹ ਕਰੀ ਜਾਂਦੇ। ਹੁਣ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਭਾਰਤੀ ਜਨਤਾ ਪਾਰਟੀ ਨੇ ਉੱਥੇ ਇਹ ਜਿਹੜੇ ਸਿਆਸੀ ਧੜੇ ਵੱਖੋ ਵੱਖਰੇ ਇਕੱਠੇ ਹੋ ਕੇ ਸਰਕਾਰ ਬਣਾਉਣ ਲੱਗੇ ਸੀ, ਉਹਨਾਂ ਨੂੰ ਰੋਕਣ ਦੇ ਵਾਸਤੇ ਹੀ ਇਹ ਜਿਹੜਾ ਸਟੈਪ ਚੱਕਿਆ। ਇਹ ਜਿਹੜਾ ਜੀ ਕਿਹਾ ਗਿਆ ਕਿ ਜੇ ਕੋਈ ਅਦਾਲਤ ਜਾਣਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਰਾਹ ਖੁੱਲ੍ਹਾ ਕਿ ਉਹ ਜਾ ਸਕਦਾ। ਰਾਜ ਭਵਨ ਦੇ ਵਿੱਚ ਜਿਹੜੀ ਸੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਿਹਾ ਕਿ 15-20 ਦਿਨਾਂ ਤੋਂ ਵਿਧਾਇਕਾਂ ਦੇ ਵੱਡੇ ਪੱਧਰ ਦੇ ਉੱਤੇ ਖਰੀਦੋ ਫਰੋਖਤ ਦੀਆਂ ਖਬਰਾਂ ਜਿਹੜੀਆਂ ਜੀ ਉਹ ਆ ਰਹੀਆਂ ਸੀ, ਪਰ ਇਹਨਾਂ ਖਰੀਦੋ ਫਰੋਖਤ ਦੀਆਂ ਖਬਰਾਂ ਦਾ ਕੋਈ ਸਬੂਤ ਜਿਹੜਾ ਜੀ ਉਹ ਪੇਸ਼ ਨਹੀਂ ਕਰ ਸਕੇ ਜੰਮੂ ਕਸ਼ਮੀਰ ਦੇ ਰਾਜਪਾਲ। ਮਹਿਜ਼ ਅਟਕਲਾਂ ਜਿਹੜੀਆਂ ਸੀ ਉਹ ਲਾਉਂਦਿਆਂ ਹੋਇਆ ਉਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ। ਵੇਖਣਾ ਇਹ ਹੋਊਗਾ ਜੀ ਕਿ ਜੰਮੂ ਕਸ਼ਮੀਰ ਦੇ ਕਿਉਂਕਿ ਹੈ ਇਹ ਨਿਰੋਲ ਸਿਆਸੀ ਫੈਸਲਾ, ਅਟਕਲਾਂ ਇਸ ਗੱਲ ਨੂੰ ਵੀ ਲੈ ਕੇ ਜਿਹੜੀਆਂ ਜੀ ਚੱਲ ਪਈਆਂ ਨੇ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਕੀ ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ, ਜਾਂ ਫਿਰ ਉੱਥੇ ਸੁਰੱਖਿਆ ਜਿਹੜੀ ਹੈ ਜੀ ਉਹਦਾ ਇਸ਼ੂ ਬਣਾ ਕੇ ਇਹ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਜੀ, ਤੇ ਅੱਗੇ ਆਪਾਂ ਉਹ ਜਿਹੜਾ ਗ੍ਰਨੇਡ ਹਮਲੇ ਦੀ ਗੱਲ ਕੀਤੀ ਜਾਂਦੀ ਆ ਉਸ ਦੀ ਜੇ ਗੱਲ ਕਰੀਏ, ਬਿਕਰਮਜੀਤ ਦਾ ਰਿਮਾਂਡ ਆ ਜਿਹੜਾ ਉਹ 5 ਦਿਨ ਦਾ ਲੈ ਲਿਆ ਗਿਆ ਤੇ ਅਵਤਾਰ ਸਿੰਘ ਅਜੇ ਵੀ ਰਿਪੋਰਟ। ਬਿਲਕੁਲ ਜੀ, ਇਹ ਐਕਚੁਅਲੀ ਧਾਰੀਵਾਲ ਅਜੀਤ ਸਿੰਘ ਉਹਨੂੰ ਅਜਨਾਲੇ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ। ਪੁਲਿਸ ਨੇ 14 ਦਿਨ ਦਾ ਪੁਲਿਸ ਰਿਮਾਂਡ ਮੰਗਿਆ, ਪਰ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਉਹ ਮਿਲਿਆ ਬਿਕਰਮਜੀਤ ਦਾ। ਕੋਰਟ ਕੰਪਲੈਕਸ ਦੇ ਬਾਹਰ ਜਿਹੜੀ ਬਹੁਤ ਜ਼ਿਆਦਾ ਸੁਰੱਖਿਆ ਜਿਹੜੀ ਜੀ ਉਹ ਕੀਤੀ ਹੋਈ ਸੀ। ਬੁਲੇਟ ਪ੍ਰੂਫ ਗੱਡੀ ਦੇ ਵਿੱਚ ਉਹਨੂੰ ਜਿਹੜਾ ਜੀ ਉਹ ਲੈ ਕੇ ਆਂਦਾ ਗਿਆ, ਔਰ ਉਹਨੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਪੁਲਿਸ ਦੇ ਕੋਲੇ ਕਿ ਮੁੱਖ ਸਾਜ਼ਿਸ਼ਕਾਰ ਜਿਹੜਾ ਜੀ ਉਹ ਅਵਤਾਰ ਸਿੰਘ ਹੈ, ਜਿਹਨੇ ਇਸ ਸਾਰੀ ਵਾਰਦਾਤ ਦੀ ਯੋਜਨਾ ਜਿਹੜੀ ਤਿਆਰ ਕੀਤੀ ਤੇ ਉਹਨੇ ਗ੍ਰਨੇਡ ਤੇ ਪਿਸਤੌਲ ਲਿਆਂਦੇ। ਜਿਹੜਾ ਬਿਕਰਮਜੀਤ ਸਿੰਘ ਹੈ ਜੀ ਉਹਨੇ ਇਹ ਗੱਲ ਕਹੀ ਹੈ ਕਿ ਉਹ ਇਸ ਤਰ੍ਹਾਂ ਦਾ ਕੁਛ ਨਹੀਂ ਸੀ ਕਰਨਾ ਚਾਹੁੰਦਾ, ਪਰ ਉਹ ਅਵਤਾਰ ਸਿੰਘ ਦੇ ਝਾਂਸੇ ਦੇ ਵਿੱਚ ਆ ਗਿਆ, ਉਹਦੀਆਂ
ਗੱਲਾਂ ਦੇ ਵਿੱਚ ਜਿਹੜਾ ਸੀਗਾ ਜੀ ਫਸ ਗਿਆ, ਜਿਹਦੇ ਕਰਕੇ ਉਹ ਜਿਹੜਾ ਸੀਗਾ ਜੀ ਇਸ ਦੇ ਵਿੱਚ ਜਿਹੜਾ ਜੀ ਉਹ ਆ ਗਿਆ। ਔਰ ਉਹਨੇ ਜਿਹੜਾ ਜੀ ਇਹ ਵੀ ਗੱਲ ਕਹੀ ਕਿ ਜਦੋਂ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਉਸ ਦਿਨ ਉਹ ਕਣਕ ਬੀਜਣ ਦੇ ਵਿੱਚ ਜਿਹੜਾ ਜੀ ਉਹ ਬਿਜ਼ੀ ਸੀਗਾ, ਉਹਦੇ ਬਾਰੇ ਉਹਨੇ ਇਹ ਗੱਲ ਕਹੀ ਕਿ ਘਰ ਆਉਣ ਤੋਂ ਬਾਅਦ ਉਹ ਜਿਹੜਾ ਜੀ ਖੇਤਾਂ 'ਚ ਚਲੇ ਗਿਆ ਸੀਗਾ ਤੇ ਉੱਥੋਂ ਆਪਣੇ ਮੋਟਰਸਾਈਕਲ ਤੇ ਅਵਤਾਰ ਸਿੰਘ ਦੇ ਪਿੰਡ ਚੱਕ ਮਿਸ਼ਰੀ ਖਾਂ ਗਿਆ, ਜਿੱਥੇ ਮੋਟਰਸਾਈਕਲ ਤੋਂ ਨੰਬਰ ਪਲੇਟ ਹਟਾ ਔਰ ਦੋਵੇਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਿਹੜਾ ਸੀ ਉਹ ਅਦਲੀਵਾਲ ਜਿਹੜਾ ਸੀ ਉਹ ਚਲੇ ਗਏ ਤੇ ਉੱਥੇ ਜਾ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਜਿਹੜਾ ਜੀ ਉਹ ਦਿੱਤਾ। ਇਹ ਗੱਲ ਬਿਕਰਮਜੀਤ ਸਿੰਘ ਜਿਹੜਾ ਸੀਗਾ ਜੀ ਪੁਲਿਸ ਦੀ ਬਿਨਾਂ ਕਿਸੇ ਸ਼ੱਕ ਤੇ ਜੀ ਪੁਲਿਸ ਦੇ ਘੇਰੇ ਦੇ ਵਿੱਚ ਜਿਹੜੀ ਹੈ ਜੀ ਇਹ ਗੱਲ ਕਹਿ ਰਿਹਾ ਸੀਗਾ ਪੱਤਰਕਾਰਾਂ ਦੇ ਕੋਲ, ਜਦੋਂ ਕਿ ਦੂਜੇ ਪਾਸੇ ਜਿਹੜਾ ਬਿਕਰਮਜੀਤ ਸਿੰਘ ਦਾ ਪਿੰਡ ਹੈ ਤੇ ਉਹਦੇ ਜਿਹੜੇ ਪਿੰਡ ਦੇ ਰਹਿਣ ਵਾਲੇ ਨੇ ਉਹ ਅਜੇ ਵੀ ਇਸ ਗੱਲ ਨੂੰ ਮੰਨਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਹੀਂ ਗਏ ਕਿ ਬਿਕਰਮਜੀਤ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਦਾ ਹੈ। ਜਿਹੜੇ ਦਲ ਖਾਲਸਾ ਜੀ ਉਹਨੇ ਇਹ ਗੱਲ ਰਾਤ ਨੂੰ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ 36 ਘੰਟੇ ਉਹਨੂੰ ਨਜਾਇਜ਼ ਹਿਰਾਸਤ ਦੇ ਵਿੱਚ ਉਹਦੇ ਘਰ ਵੀ ਛਾਪਾ ਨਹੀਂ ਜਿਹੜਾ ਜੀ ਉਹ ਮਾਰਿਆ ਗਿਆ ਮਾਫਨ ਔਰ ਘਰ ਉਹਦੇ ਪਿਓ ਨੂੰ ਜਿਹੜਾ ਜੀ ਉਹ ਚੁੱਕ ਲਿਆ, ਜੋ ਕਿ ਅਜੇ ਤੱਕ ਪੁਲਿਸ ਦੀ ਨਜਾਇਜ਼ ਹਿਰਾਸਤ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਦਲ ਖਾਲਸਾ ਦੇ ਇਸ ਦਾਅਵੇ ਦੇ ਅਨੁਸਾਰ ਇਹ ਕਿਹਾ ਗਿਆ ਜੀ ਕਿ ਇਹਦੀ ਜਿਹੜੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਸੀ ਉਹਨੂੰ ਬੁੱਧਵਾਰ ਤੱਕ ਦਿਖਾਉਣ ਦੇ ਵਿੱਚ ਦੇਰੀ ਜਿਹੜੀ ਹੈ ਜੀ ਉਹ ਕਿਉਂ ਕੀਤੀ ਗਈ। ਔਰ ਇਹ ਵੀ ਕਿਹਾ ਗਿਆ ਜੀ ਕਿ ਜੇ ਸੋਮਵਾਰ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਹੋਰ ਜਿਹੜੇ ਨੌਜਵਾਨ ਸੀ ਉਹਨਾਂ ਨੂੰ ਕਿਉਂ ਜਿਹੜਾ ਸੀਗਾ ਉਹ ਕੀਤਾ ਗਿਆ। ਇਹ ਕੁਝ ਸਵਾਲ ਨੇ ਜਿਹੜੇ ਦਲ ਖਾਲਸਾ ਨੇ ਉਠਾਏ ਨੇ ਬਿਕਰਮਜੀਤ ਸਿੰਘ ਦੀ ਗ੍ਰਿਫਤਾਰੀ ਦੇ ਉੱਤੇ। ਇਹਦੇ ਨਾਲ ਇੱਕ ਜਿਹੜਾ ਉੱਥੇ ਚਸ਼ਮਦੀਦ ਹੈ ਜਿਹੜਾ ਇਸ ਨਿਰੰਕਾਰੀ ਜਿਹੜਾ ਇੱਥੇ ਸਤਸੰਗ ਸੀਗਾ ਜੀ ਉੱਥੋਂ ਦਾ, ਉਹਦੀ ਵੀਡੀਓ ਜਿਹੜੀ ਹੈ ਜੀ ਬਹੁਤ ਵਾਇਰਲ ਹੋਈ ਹੈ। ਉਹਦੇ ਵਿੱਚ ਉਸ ਵੀਡੀਓ ਦੇ ਵਿੱਚ ਕਹਿ ਰਿਹਾ ਹੈ ਕਿ ਉਹਨੇ ਅੱਖੀਂ ਜਿਹੜਾ ਜੀ ਦੇਖਿਆ ਹਮਲਾਵਰ, ਉਹ ਕਹਿੰਦਾ ਕਿ ਉੱਚੇ ਕੱਦ ਦੇ ਸੀਗੇ, ਦੋਨੋਂ ਮੋਨੇ ਸੀਗੇ। ਇਹ ਜਿਹੜੀ ਦੀ ਗੱਲ ਔਰ ਜਿਹੜੀ ਵੀਡੀਓ ਬੜੀ ਵਾਇਰਲ ਹੋਈ ਹੈ। ਔਰ ਦੋਨੋਂ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਬਿਕਰਮਜੀਤ ਸਿੰਘ ਤੇ ਅਵਤਾਰ ਸਿੰਘ ਜਿਹੜਾ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ, ਇਹ ਦੋਨੋਂ ਜਿਹੜੇ ਨੇ ਉਹ ਗੁਰਸਿੱਖ ਨੇ। ਜੇ ਉਹਦੀ ਚਸ਼ਮਦੀਦ ਦੀ ਜਿਹੜੀ ਉਹ ਮੰਨੀਏ ਤੇ ਜਿਹੜੀਆਂ 36 ਘੰਟੇ ਵਾਲੀ ਜਿਹੜੀ ਉਹ ਗੱਲ ਮੰਨੀਏ ਤੇ ਇੱਕ ਸਵਾਲ ਹੈਗੇ ਨੇ ਜਿਨ੍ਹਾਂ ਦੇ ਜਵਾਬ ਅਜੇ ਆਏ ਨਹੀਂ ਜੀ ਪ੍ਰਸ਼ਾਸਨ ਦੀ ਤਰਫੋਂ ਔਰ ਪੁਲਿਸ ਦੀ ਤਰਫੋਂ ਜੀ। ਤੇ ਅੱਗੇ ਬਠਿੰਡਾ ਥਰਮਲ ਪਲਾਂਟ ਦੀ ਜੇ ਗੱਲ ਕਰੀਏ ਤਾਂ ਪਰਾਲੀ ਤੇ ਚਲਾਉਣ ਦੇ ਲਈ ਉਸਨੂੰ ਹਰੀ ਝੰਡੀ ਤੁਸੀਂ ਪਾਵਰਕਾਮ ਦੇ ਬੋਰਡ ਡਾਇਰੈਕਟਰਸ ਨੇ ਇਹ ਜਿਹੜਾ ਬਠਿੰਡਾ ਥਰਮਲ ਆ ਜੀ ਇਹਨੂੰ ਪਰਾਲੀ ਦੇ ਉੱਤੇ ਭਖਾਉਣ ਦੀ ਪ੍ਰਵਾਨਗੀ ਜਿਹੜੀ ਆ ਉਹ ਦਿੱਤੀ ਆ। ਹੁਣ ਗੇਂਦ ਜਿਹੜੀ ਆ ਜੀ ਉਹ ਪੰਜਾਬ ਸਰਕਾਰ ਦੇ ਪਾਲੇ ਦੇ ਵਿੱਚ ਚਲੀ ਗਈ ਹੈ, ਜਿਹਦੇ ਇਸ ਫੈਸਲੇ ਉਹ ਲਾਉਣੀ ਆ। ਬੋਰਡ ਆਫ ਡਾਇਰੈਕਟਰਸ ਨੇ ਬਠਿੰਡੇ ਦੇ ਸਵਾਹ ਭੰਡਾਰਨ ਵਾਲੀ ਜਗ੍ਹਾ ਦੇ ਉੱਤੇ 100 ਮੈਗਾਵਾਟ ਦਾ ਸੋਲਰ ਪਲਾਂਟ ਲਾਉਣ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ, ਜਿਹੜੀ ਕਿ ਪ੍ਰਾਈਵੇਟ ਕੰਪਨੀ ਦੇ ਵੱਲੋਂ ਲਾਇਆ ਜਾਊਗਾ। ਔਰ ਬੋਰਡ ਆਫ ਡਾਇਰੈਕਟਰ ਦੇ ਵੱਲੋਂ ਇਹਨਾਂ ਦੋਵਾਂ ਫੈਸਲਿਆਂ ਨੂੰ ਪ੍ਰਵਾਨਗੀ ਤੋਂ ਬਾਅਦ ਸਰਕਾਰ ਨੂੰ ਭੇਜਿਆ ਗਿਆ ਜੀ। ਜੇ ਮੌਜੂਦਾ ਕੈਪਟਨ ਸਰਕਾਰ ਇਸ ਥਰਮਲ ਨੂੰ ਮੁੜ ਚਲਾਉਣ ਦੇ ਵਿੱਚ ਕੋਈ ਰੁਚੀ ਜਿਹੜੀ ਹੈ ਜੀ ਉਹ ਦਿਖਾਉਂਦੀ ਆ, ਇਹਦੇ ਉੱਤੇ ਉਹ ਫੈਸਲਾ ਜਿਹੜਾ ਜੀ ਅੰਤਮ ਉਹਦਾ ਹੋਣਾ। ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰ ਨੇ ਇਸ ਮੀਟਿੰਗ ਦੇ ਵਿੱਚ ਇੱਕ ਯੂਨਿਟ ਨੂੰ ਪਰਾਲੀ ਦੇ ਉੱਤੇ ਚਲਾਉਣ ਦਾ ਫੈਸਲਾ ਜਿਹੜਾ ਜੀ ਕੀਤਾ। ਪਰਾਲੀ ਦੇ ਨਾਲ ਇੱਕ ਯੂਨਿਟ ਤੋਂ 4 ਲੱਖ ਟਨ ਪਰਾਲੀ ਦੀ ਖਪਤ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਜੇ ਤਜਰਬਾ ਸਫਲ ਰਿਹਾ ਤਾਂ ਪਾਵਰਕਾਮ ਜਿਹੜੀ ਹੈ ਫੈਸਲਾ ਜਿਹੜਾ ਉਹ ਲੈ ਸਕਦੀ ਆ। ਜੇ ਕੋਈ ਵਿਘਨ ਨਾ ਪਿਆ ਤਾਂ ਥਰਮਲ ਦੀ ਇੱਕ ਚਿਮਨੀ ਜਿਹੜੀ ਹੈ ਜੀ ਉਹ ਚੱਲਦੀ ਨਜ਼ਰ ਆ ਸਕਦੀ ਹੈ। ਪਾਵਰਕਾਮ ਦੇ ਵੱਲੋਂ ਕਈ ਮਹੀਨਿਆਂ ਤੋਂ ਥਰਮਲ ਨੂੰ ਪਰਾਲੀ ਨਾਲ ਚਲਾਉਣ ਦਾ ਕੰਮ ਦੇ ਉੱਤੇ ਜਿਹੜੀ ਜੀ ਉਹ ਛਾਣਬੀਣ ਚੱਲ ਰਹੀ ਸੀ ਔਰ ਇਹਦੇ ਸੰਬੰਧੀ ਨਵੀਂ ਦਿੱਲੀ ਦੇ ਵਿੱਚ ਮੀਟਿੰਗਾਂ ਵੀ ਹੋਈਆਂ ਤੇ ਡੈਨਮਾਰਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪਰਾਲੀ ਆਧਾਰਿਤ ਥਰਮਲ ਦੇ ਬਾਰੇ ਮਸ਼ਵਰੇ ਵੀ ਜਿਹੜੇ ਜੀ ਉਹ ਲਏ ਗਏ। ਉਹ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਥਰਮਲ ਦਾ ਸਿਰਫ ਬੋਇਲਰ ਹੀ ਬਦਲਿਆ ਜਾਣਾ ਹੈ। ਔਰ ਜੇ ਗੱਲ ਜਿਹੜੀ ਹੈ ਜੀ ਉਹ ਸਿਰੇ ਲੱਗਦੀ ਦਿਸੀ ਤਾਂ ਇਹ ਪਰਾਲੀ ਆਧਾਰਿਤ ਥਰਮਲ ਪਲਾਂਟ ਹੋਊਗਾ, ਜਿਹਦੀ ਸਭ ਤੋਂ ਵੱਧ 60 ਮੈਗਾਵਾਟ ਸਮਰੱਥਾ ਜਿਹੜੀ ਹੋਊਗੀ। ਪੰਜਾਬ ਦੇ ਵਿੱਚ ਪਹਿਲਾਂ ਕੋਈ ਵੀ ਪਰਾਲੀ ਆਧਾਰਿਤ ਪ੍ਰੋਜੈਕਟ ਜਿਹੜਾ ਜੀ 15 ਮੈਗਾਵਾਟ ਤੋਂ ਜ਼ਿਆਦਾ ਦੀ ਸਮਰੱਥਾ ਜਿਹੜੀ ਉਹ ਨਹੀਂ ਆ। ਜੇ ਇਹ ਥਰਮਲ ਚੱਲਦਾ ਤਾਂ ਪਰ ਯੂਨਿਟ ਬਿਜਲੀ ਜਿਹੜੀ 2 ਰੁਪਏ 72 ਪੈਸੇ ਪਊਗੀ, ਜਿਹੜੀ ਕਿ ਪ੍ਰਾਈਵੇਟ ਥਰਮਲ ਸਾਰਿਆਂ ਤੋਂ ਜਿਹੜੀ ਆ ਉਹ ਸਸਤੀ ਹੋਊਗੀ। ਔਰ ਥਰਮਲ ਦੇ ਵਿੱਚ 1250 ਟਨ ਪਰਾਲੀ ਦੀ ਵਰਤੋਂ ਜਿਹੜੀ ਆ ਉਹ ਹੋਊਗੀ। ਇਹਦੇ ਨਾਲ ਪਰਾਲੀ ਦੀ ਸਮੱਸਿਆ ਵੀ ਜਿਹੜੀ ਆ ਜੀ ਉਹ ਕਾਫੀ ਹੱਦ ਤੱਕ, ਚਲੋ ਪੂਰੇ ਪੰਜਾਬ ਦੇ ਵਿੱਚ ਨਹੀਂ ਤਾਂ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਉਹ ਹੱਲ ਹੋ ਸਕਦੀ ਆ। ਹੁਣ ਇਹ ਸਰਕਾਰ ਦੇ ਪਾਲੇ ਚ ਦੀ ਗੇਮ
ਕਿ ਉਹ ਇਹਨੂੰ ਕਿਵੇਂ ਵਰਤੀ। ਜੀ, ਤੇ ਅੱਗੇ ਆਪਾਂ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ, ਹਾਈ ਕਮਾਂਡ ਦੇ ਕੋਲ ਉਸ ਦਾ ਕੱਦ ਬੜਾ ਵਧਿਆ ਹੋਇਆ, ਪਰ ਪੰਜਾਬ ਕਾਂਗਰਸ ਦੇ ਵਿੱਚ ਹਲਚਲ ਜੀ ਜਦੋਂ ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਆਏ ਸੀ ਕੁਝ ਸਮਝੌਤਿਆਂ ਦੇ ਤਹਿਤ, ਜਿਹੜਾ ਜੀ ਉਦੋਂ ਕਈ ਕਿਸਮ ਦੇ ਸਵਾਲ ਜਿਹੜੇ ਜੀ ਉਹ ਖੜੇ ਸਨ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਲਗਾਤਾਰ ਵਿਰੋਧਤਾ ਕਰਦੇ ਰਹੇ ਸੀਗੇ ਉਹਨਾਂ ਦੇ ਆਉਣ ਦੀ। ਜਦੋਂ ਤੱਕ ਹਾਈ ਕਮਾਂਡ ਨੇ ਇਹ ਐਲਾਨ ਵੀ ਕਰ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਕਾਂਗਰਸ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਰਹੇ ਆ, ਫਿਰ ਮੰਨਣਾ ਜਿਹੜਾ ਜੀ ਉਹ ਪੈ ਗਿਆ। ਉਹਨਾਂ ਨੂੰ ਚੰਗਾ ਮੰਤਰਾਲਾ ਵੀ ਦਿੱਤਾ ਗਿਆ। ਇਹ ਵੀ ਪਤਾ ਲੱਗਾ ਕਿ ਜਦੋਂ ਪਿਛਲੇ ਦਿਨੀ ਮੁੱਖ ਮੰਤਰੀ ਮਿਲੇ ਸਨ ਰਾਹੁਲ ਗਾਂਧੀ ਹੋਰਾਂ ਨੂੰ, ਤਾਂ ਉੱਥੇ ਜਿਹੜੇ ਕੁਝ ਮੰਤਰੀਆਂ ਦੀ ਸ਼ਿਕਾਇਤ ਕੀਤੀ ਗਈ ਸੀ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸ਼ਿਕਾਇਤ ਵੀ ਸ਼ਾਮਲ ਸੀਗੀ। ਪਰ ਹਾਈ ਕਮਾਂਡ ਜਿਹੜੀ ਹੈ ਜੀ ਉਹਨੇ ਕੋਈ ਕੰਨ ਨਹੀਂ ਧਰੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਸ਼ਿਕਾਇਤ ਦੇ ਉੱਤੇ। ਔਰ ਪੰਜਾਬ ਦੇ ਵਿੱਚੋਂ ਜੇ ਦੇਖਿਆ ਜਾਵੇ ਤਾਂ ਜਿਹੜੀਆਂ ਸੂਬਿਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ, ਇਹਦੇ ਵਿੱਚ ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਰਾਜਸਥਾਨ ਖਾਸ ਤੌਰ ਦੇ ਉੱਤੇ ਸ਼ਾਮਲ ਹੈ। ਇਹਦੇ ਵਿੱਚ ਨਵਜੋਤ ਸਿੱਧੂ ਦੀ ਡਿਮਾਂਡ ਜਿਹੜੀ ਹੈ ਜੀ ਉਹ ਵਧੀ ਆ, ਔਰ ਹਾਈ ਕਮਾਂਡ ਨੇ ਵੀ ਉਹਨੂੰ ਥਾਪੜਾ ਜਿਹੜਾ ਜੀ ਉਹ ਦਿੱਤਾ। ਛੱਤੀਸਗੜ੍ਹ ਦੇ ਵਿੱਚ ਚੋਣ ਪ੍ਰਚਾਰ ਤੋਂ ਬਾਅਦ ਹੁਣ ਉਹ ਮੱਧ ਪ੍ਰਦੇਸ਼ ਦੇ ਵਿੱਚ ਕਾਂਗਰਸ ਦੇ ਵਾਸਤੇ ਚੋਣ ਪ੍ਰਚਾਰ ਕਰ ਰਹੇ ਆ, ਔਰ ਪਹਿਲੀ ਵਾਰੀ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਤੇ ਆਪਦੇ ਸਿਆਸੀ ਗੁਰੂ ਅਰੁਣ ਜੇਤਲੀ ਦੇ ਉੱਤੇ ਸਿੱਧੇ ਨਿਸ਼ਾਨੇ ਜਿਹੜੇ ਆ ਜੀ ਉਹ ਲਾਏ ਆ। ਸੋਸ਼ਲ ਮੀਡੀਆ ਦੇ ਰਾਹੀਂ ਵੀ ਇਹ ਲਾਏ ਹੋਏ ਨਿਸ਼ਾਨੇ ਜਿਹੜੇ ਆ ਜੀ ਉਹ ਬਹੁਤ ਵਾਇਰਲ ਹੋਏ ਆ, ਜਿਹਦੇ ਤੋਂ ਇੱਥੇ ਪੰਜਾਬ ਦੇ ਵਿੱਚ ਜਿਹੜੇ ਕੁਝ ਕਾਂਗਰਸੀ ਨੇ ਜਾਂ ਜਿਹੜੇ ਉਹਨਾਂ ਵਿਰੋਧੀ ਧਿਰਾਂ ਵਾਲੇ ਨੇ, ਉਹਨਾਂ ਦੇ ਮੂੰਹ ਦੇ ਉੱਤੇ ਜਿਹੜਾ ਜੀ ਉਹ ਜ਼ਰੂਰ ਕੁਝ ਨਿਰਾਸ਼ਾ ਫੈਲੀ ਆ ਕਿ ਉਹਦਾ ਕਦਬੁੱਤ ਜਿਹੜਾ ਜੀ ਉਹ ਕਿਉਂ ਹਾਈ ਕਮਾਂਡ ਦੇ ਵਿੱਚ ਵੱਧ ਰਿਹਾ। ਛੱਤੀਸਗੜ੍ਹ ਦੇ ਵਿੱਚ 4 ਦਿਨਾਂ ਦੇ ਵਿੱਚ 21 ਰੈਲੀਆਂ ਉਹਨਾਂ ਨੇ ਕੀਤੀਆਂ, ਔਰ ਮੱਧ ਪ੍ਰਦੇਸ਼ ਦੇ ਵਿੱਚ ਉਹ ਰੈਲੀਆਂ ਕਰ ਰਹੇ ਨੇ। 29 ਨਵੰਬਰ ਤੋਂ ਰਾਜਸਥਾਨ ਦੇ ਵਿੱਚ ਕਾਂਗਰਸੀ ਉਮੀਦਵਾਰਾਂ ਦੀ ਚੋਣ ਪ੍ਰਚਾਰ ਜਿਹੜਾ ਜੀ ਉਹ ਕਰਨਾ। ਬੇਸ਼ੱਕ ਪੰਜਾਬ ਦੇ ਵਿੱਚੋਂ ਜਿਹੜੇ ਸੱਦੇ ਗਏ ਆ ਜੀ ਚੋਣ ਪ੍ਰਚਾਰ ਦੇ ਵਾਸਤੇ, ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਜਿਹੜਾ ਜੀ ਉਹ ਸ਼ਾਮਲ ਨੇ, ਪਰ ਇਹ ਕਿਹਾ ਜਾ ਰਿਹਾ ਕਿ ਬਹੁਤੇ ਥਾਵਾਂ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੀ ਡਿਮਾਂਡ ਹੀ ਜਿਹੜੀ ਉਹ ਹੋ ਰਹੀ ਹੈ ਕਿ ਉਹਨੂੰ ਭੇਜਿਆ ਜਾਵੇ। ਇਹ ਉਮੀਦਵਾਰਾਂ ਦੀ ਡਿਮਾਂਡ ਦੇ ਉੱਤੇ ਹੁੰਦਾ ਕਿ ਜਿਹੜੀ ਉਹ ਡਿਮਾਂਡ ਕਰਨ ਉਹਨੂੰ ਫਿਰ ਹਾਈ ਕਮਾਂਡ ਜਿਹੜੀ ਜੀ ਉਹ ਭੇਜਦੀ ਹੈ। ਦੂਜੇ ਕਿਸੇ ਦੀ ਹੋਰ ਪੁੱਛਗਿੱਛ ਬਹੁਤੀ ਜਿਹੜੀ ਜੀ ਉਹ ਨਹੀਂ ਹੈਗੀ। ਇਹ ਵੀ ਇਸ ਪੱਖੋਂ ਵੀ ਜਿਹੜਾ ਜੀ ਉਹ ਸਮਝਿਆ ਜਾ ਰਿਹਾ ਔਰ ਕੈਲਕੂਲੇਟ ਜਿਹੜਾ ਜੀ ਉਹ ਕੀਤਾ ਜਾ ਰਿਹਾ ਕਿ ਹਾਈ ਕਮਾਂਡ ਦੇ ਕੋਲੇ ਵਧੇ ਕੱਦ ਦੀ ਵਜ੍ਹਾ ਕਰਕੇ ਕੁਝ ਕਾਂਗਰਸੀ ਜਿਹੜੇ ਨੇ ਜੀ ਉਹਨਾਂ ਨੂੰ ਇਉਂ ਲੱਗ ਰਿਹਾ ਕਿ ਇਹ ਕੱਦ-ਬੁੱਤ ਜੇ ਵੱਧਦਾ ਰਿਹਾ ਤਾਂ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਹੈ ਉਹਦੇ ਵਿੱਚ ਸੰਭਾਵੀ ਰੂਪ ਦੇ ਵਿੱਚ ਕੋਈ ਹਿਲਜੁਲ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਇਹ ਕਹਾਣੀ ਤਾਂ ਨਹੀਂ ਤੁਰ ਰਹੀ। ਫਿਕਰ ਤਾਜ਼ੀ ਲੱਗਾ ਹੋਇਆ। ਤੇ ਅੱਗੇ ਆਪਾਂ ਨਾਭਾ ਬੈਂਕ ਡਕੈਤੀ ਦੀ ਗੱਲ ਕਰੀਏ ਤਾਂ ਜਿਹੜੇ ਫੜੇ ਗਏ ਆ ਉਹਨਾਂ ਨੇ ਹੋਰ ਕਈ ਕੁਝ ਮੰਨਿਆ, ਕਈ ਭੇਤ ਖੋਲੇ। ਇਹ ਪੁਲਿਸ ਦੇ ਨੱਕ ਦੇ ਹੇਠ ਹੁੰਦਾ ਰਿਹਾ। ਹੈਰਾਨੀ ਵਾਲੀ ਜਿਹੜੀ ਹੈ ਜੀ ਉਹ ਗੱਲ ਇਹ ਰਹੀ ਕਿ ਕਿੰਨੇ ਸਾਲ ਇਹ ਵਾਰਦਾਤਾਂ ਜਿਹੜੀਆਂ ਜੀ ਉਹ ਕਰਦੇ ਰਹੇ। 2006 ਤੋਂ ਇਹ ਵਾਰਦਾਤਾਂ ਜਿਹੜਾ ਜੀ ਗਰੋ ਕਰਦਾ ਆ ਰਿਹਾ। ਅਮਨਜੀਤ ਸਿੰਘ ਗੁਰੀ ਨੇ ਪਹਿਲਾਂ ਆਪਣੇ ਸਾਥੀ ਗੁਰਮੇਲ ਸਿੰਘ ਤੇ ਮੇਜਰ ਸਿੰਘ ਨਾਲ ਰਲ ਕੇ ਵਾਰਦਾਤਾਂ ਕੀਤੀਆਂ। 11 ਤੋਂ ਇਹਨਾਂ ਨੇ ਆਪਣੇ ਗਰੋਹ ਦੇ ਵਿੱਚ ਜਗਦੇਵ ਸਿੰਘ ਨੂੰ ਵੀ ਰਲਾ ਲਿਆ। 12 ਸਾਲ ਪੁਰਾਣੇ ਕਈ ਅਣਸੁਲਝੇ ਕੇਸ ਜਿਹੜੇ ਆ ਜੀ ਉਹ ਪਟਿਆਲੇ ਦੀ ਪੁਲਿਸ ਨੇ ਹੁਣ ਟਰੇਸ ਜਿਹੜੇ ਆ ਜੀ ਉਹ ਕਰ ਲਿਆ। ਇਹਨਾਂ ਤੋਂ ਅਸਲਾ ਵੀ ਜਿਹੜਾ ਜੀ ਉਹ ਬਰਾਮਦ ਕੀਤਾ ਗਿਆ ਜੀ। ਇਸ ਗਰੋਹ ਨੇ 2006 ਦੇ ਵਿੱਚ ਸੁਸਾਇਟੀ ਕਰਮਚਾਰੀ ਕੋਲੋਂ ਕੈਸ਼ ਦੀ ਲੁੱਟ ਕੀਤੀ। 8 ਦੇ ਵਿੱਚ 13 ਕਤਲਕਾਂਡ, ਅਨਾਜ ਮੰਡੀ, ਕੀਮਾ ਗੈਸ ਏਜੰਸੀ ਦੀ ਲੁੱਟ। 8 ਮਈ 2009 ਨੂੰ ਜਿੰਦਲ ਪੈਡਿੰਗ ਨਾਭਾ ਦੇ ਕਰਮਚਾਰੀ ਨਰੇਸ਼ ਕੁਮਾਰ ਤੇ ਰਾਜ ਕੁਮਾਰ ਫਰਮ ਦਾ 7 ਲੱਖ ਰੁਪਏ ਕੈਸ਼ ਦੀ ਲੁੱਟ। 2 ਜੂਨ 2010 ਨੂੰ ਮੇਘ ਸਿੰਘ ਕਸਿਆਣੇ ਦੇ ਰਹਿਣ ਵਾਲੇ ਤੋਂ ਰਿਵਾਲਵਰ ਦੀ ਲੁੱਟ। 17 ਮਈ 11 ਤੋਂ ਗੁਰਦੀਪ ਸਿੰਘ ਲਾਡੀ ਸਪਰਹੇੜੀ ਨੂੰ ਗੋਲੀ ਮਾਰੀ। 20 ਅਕਤੂਬਰ 12 ਨੂੰ ਐਕਸਿਸ ਬੈਂਕ ਕੈਸ਼ ਵੈਨ ਫਾਇਰ ਮਾਮਲੇ ਦੇ ਵਿੱਚ ਸ਼ਾਮਲ। 9 ਨਵੰਬਰ 17 ਨੂੰ ਸੁਸਾਇਟੀ ਕਰਮਚਾਰੀ ਕੋਲੋਂ ਕੈਸ਼ ਦੀ ਲੁੱਟ। 23 ਫਰਵਰੀ 18 ਨੂੰ ਬੀਰਬਲ ਸਿੰਘ ਦੇ ਕੋਲੋਂ ਰਾਈਫਲ ਦੀ ਜਿਹੜੀ ਦੀ ਉਹ ਖੋਹ ਕੀਤੀ ਗਈ। ਇਹ ਪਹਿਲਾਂ ਰੇਕੀ ਕਰਦੇ ਸੀ ਜੀ, ਫਿਰ ਉਸ ਜਗ੍ਹਾ ਤੋਂ ਪਿੰਡਾਂ ਵਿਚਲੇ ਲਿੰਕ ਰੋਡ ਦੀ ਸ਼ਨਾਖਤ ਕਰਦੇ ਸੀਗੇ। ਵਾਰਦਾਤ ਤੋਂ ਬਾਅਦ ਇਹ ਆਪਣੇ ਟਿਕਾਣੇ ਦੇ ਉੱਤੇ ਆਰਾਮ ਨਾਲ ਪਿੰਡਾਂ ਦੇ ਰਾਹੀਂ ਜਿਹੜੇ ਪਹੁੰਚਦੇ ਸੀਗੇ ਔਰ ਕਿਸੇ ਵੀ ਟੋਲ ਰੋਡ ਨੂੰ ਇਸਤੇਮਾਲ ਨਹੀਂ ਸੀ ਕਰਦੇ, ਕਿਉਂਕਿ ਉੱਥੇ ਲੱਗੇ ਕੈਮਰਿਆਂ ਦੇ ਵਿੱਚ ਕਿਤੇ ਇਹਨਾਂ ਦੀ ਫੋਟੋ ਜਿਹੜੀ ਉਹ ਨਾ ਜਿਹੜੀ ਉਹ ਆਵੇ। ਇਹ ਜਿਹੜੇ ਵਿਅਕਤੀ ਸੀ ਜੀ ਵਿਟਲ ਪੁਆਇੰਟ ਦੇ ਉੱਤੇ ਫਾਇਰ ਕਰਦੇ ਸੀਗੇ।
ਜਿਹਦੇ ਕਰਕੇ ਬੰਦੇ ਦੀ ਮੌਤ ਜਿਹੜੀ ਉਹ ਹੋ ਜਾਂਦੀ ਸੀ। 4 ਹਥਿਆਰ ਨਾਲ ਲੈ ਕੇ ਜਾਂਦੇ ਸੀ, ਹੁਲੀਏ ਬਦਲ ਕੇ ਇਹ ਵਾਰਦਾਤਾਂ ਕਰਦੇ ਸੀ। ਕਦੇ ਪੱਗ ਬੰਨ੍ਹਦੇ ਸੀਗੇ, ਕਦੇ ਹੈਲਮਟ ਲੈਂਦੇ ਸੀਗੇ, ਔਰ ਕਦੇ ਟੋਪੀ ਜਿਹੜੀ ਦੀ ਉਹ ਪਾਉਂਦੇ ਸੀਗੇ। ਔਰ ਹੁਣ ਤੱਕ ਜਿਹੜਾ ਇਹ 14 ਮਾਮਲੇ ਜਿਹੜੇ ਆ ਜੀ ਉਹ ਪੁਲਿਸ ਨੇ ਸੁਲਝਾ ਲਏ ਆ ਇਹਦੇ ਵਿੱਚ, ਔਰ ਕਰੀਬ 1.25 ਕਰੋੜ ਮੰਨ ਲਏ ਆ ਕਿ 1 ਕਰੋੜ 15 ਲੱਖ ਰੁਪਏ, ਮਾਫ਼ ਕਰਨਾ, 14 ਵਾਰਦਾਤਾਂ ਦੇ ਵਿੱਚ ਇਹਨਾਂ ਨੇ ਜਿਹੜੇ ਆ ਜੀ ਉਹ ਮੰਨੇ ਆ। ਔਰ 6 ਜਿਹੜੇ ਆ ਜੀ ਕਤਲ ਇਹਨਾਂ ਨੇ ਕਬੂਲ ਕੀਤੇ ਆ ਕਿ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੇ ਇਹ 6 ਕਤਲ ਜਿਹੜੇ ਆ ਜੀ ਉਹ ਕੀਤੇ ਸੀਗੇ। ਔਰ ਇਹਨਾਂ ਦੇ ਖਿਲਾਫ 17 ਮਾਮਲੇ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ। ਇਹਦੇ ਵਿੱਚੋਂ ਜਿਹੜੇ ਇਹਨਾਂ ਦੀ ਵਾਰਦਾਤਾਂ 'ਚ ਪਹਿਲਾਂ ਇੱਕ ਸ਼ਾਮਲ ਸੀਗਾ, ਉਹਦੀ ਮੌਤ ਜਿਹੜੀ ਕੁਝ ਸਮਾਂ ਪਹਿਲਾਂ ਹੋ ਗਈ ਸੀ, ਪਰ ਇਹਨਾਂ ਨੇ ਆਪਣਾ ਜਿਹੜਾ ਸੀ ਲੁੱਟ ਖੋਹ ਦਾ ਸਿਲਸਿਲਾ ਉਸੇ ਤਰੀਕੇ ਦੇ ਨਾਲ ਜਾਰੀ ਜਿਹੜਾ ਵੀ ਉਹ ਰੱਖਿਆ ਹੋਇਆ ਸੀ। ਜਿੱਥੇ ਪੁਲਿਸ ਨੇ ਇਹ ਜਿਹੜੀ ਜੀ ਭਾਲ ਕਰਕੇ ਇੰਨੇ ਅਣਸੁਲਝੇ ਮਾਮਲੇ ਜਿਹੜੇ ਵੀ ਉਹ ਸਾਹਮਣੇ ਲੈਣ ਦੇ ਆ, ਪਰ ਦੂਜਾ ਸਵਾਲ ਇਹ ਜ਼ਰੂਰ ਖੜਾ, ਇਹ 12 ਸਾਲ ਜਿਹੜੇ ਸੀਗੇ ਜੀ ਇਹ ਲੁੱਟਾਂ ਖੋਹਾਂ ਕਰਦੇ ਰਹੇ, ਉਹ ਪੁਲਿਸ ਦੇ ਹੱਥ ਨਹੀਂ ਆਏ। ਔਰ ਇਹਦੇ ਵਿੱਚੋਂ ਜਿਹੜਾ ਮੇਨ ਇਸ ਗਰੋਹ ਦਾ ਸਰਗਨਾ ਹੈ ਉਹ ਹੁਣ ਇੱਕ ਸਾਬਕਾ ਪੁਲਿਸ ਇੰਸਪੈਕਟਰ ਦਾ ਮੁੰਡਾ। ਦੇਖੋ, ਬਾੜ ਖੇਤਾਂ ਨੂੰ ਖਾਂਦੀ ਰਹੀ। ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਇਸ ਸਾਲ ਜਿਹੜੀ ਪਰਾਲੀ ਦੀ ਸਾੜਨ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਨਾਲੋਂ ਵੱਧ ਹੋਈ। ਦੇਖੋ ਜੀ, ਪਰਾਲੀ ਸਾੜਨ ਦੇ ਮਾਮਲੇ ਦੇ ਤੇ ਜਿਹੜੀਆਂ ਦੀ ਸਰਕਾਰਾਂ, ਚਾਹੇ ਕੇਂਦਰ ਦੀ ਸਰਕਾਰ ਹੈ, ਚਾਹੇ ਉਹ ਕਮਿਸ਼ਨ ਨੇ, ਚਾਹੇ ਉਹ ਪੰਜਾਬ ਦੀ ਸਰਕਾਰ ਹੈ, ਜਿਹੜੇ ਦਾਅਵੇ ਕੀਤੇ ਗਏ ਕਰੋੜਾਂ ਰੁਪਏ ਦੇ ਇਸ਼ਤਿਹਾਰ ਜਿਹੜੇ ਸੀ ਉਹ ਦਿੱਤੇ ਗਏ ਟੈਲੀਵਿਜ਼ਨ ਦੇ ਉੱਤੇ, ਰੇਡੀਓ ਤੇ, ਅਖਬਾਰਾਂ ਦੇ ਵਿੱਚ, ਕੋਈ ਉਹਦਾ ਫਾਇਦਾ ਜਿਹੜਾ ਨਹੀਂ ਹੋਇਆ, ਸਭ ਠੁੱਸ ਸਾਬਿਤ ਹੋਇਆ। ਪਰਾਲੀ ਨਿਪਟਾਰੇ ਦੇ ਨਾਂ ਤੇ ਪੰਜਾਬ ਤੇ ਹਰਿਆਣਾ ਤੇ ਕੇਂਦਰ ਨੇ ਕਰੋੜਾਂ ਰੁਪਏ ਜਿਹੜੇ ਖਰਚੇ ਪਰਾਲੀ ਨਾ ਸਾੜਨ ਦੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਖਤਮ ਕੀਤੇ ਜਾਣ ਦੇ ਦਾਅਵੇ ਵੀ ਕੀਤੇ। ਹਕੀਕਤ ਇਹਦੇ ਤੋਂ ਬਿਲਕੁਲ ਉਲਟ ਹੈ। ਪੰਜਾਬ 'ਚ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ ਨੇ। ਹਰਿਆਣੇ 'ਚ ਸਥਿਤੀ ਇਸੇ ਤਰ੍ਹਾਂ ਦੀ ਹੈ। ਇੱਥੇ ਥੋੜ੍ਹੀ ਕਮੀ ਜਿਹੜੀ ਜ਼ਰੂਰ ਹੋਈ ਹੈ, ਪਰ ਬਹੁਤ ਵੱਡੀ ਸਫਲਤਾ ਹਾਸਲ ਨਹੀਂ ਹੋਈ। ਜਿਹੜੀ ਇਸਰੋ ਹੈ ਉਹਦੇ ਵੱਲੋਂ ਜਿਹੜੇ ਅੰਕੜੇ ਦਿੱਤੇ ਗਏ ਆ, ਇਹਦੇ ਤਹਿਤ 1 ਸਤੰਬਰ ਤੋਂ 14 ਨਵੰਬਰ ਦੇ ਦਰਮਿਆਨ ਇਕੱਲੇ ਪੰਜਾਬ ਦੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ 48,980 ਘਟਨਾਵਾਂ ਦਰਜ ਹੋਈਆਂ। ਪਿਛਲੇ ਸਾਲ ਇਸੇ ਸਮੇਂ ਦੇ ਦੌਰਾਨ ਇਸਰੋ ਨੇ ਪਰਾਲੀ ਸਾੜਨ ਦੀਆਂ 46,836 ਘਟਨਾਵਾਂ ਦਰਜ ਕੀਤੀਆਂ ਸੀ। ਇਹਨਾਂ ਅੰਕੜਿਆਂ ਤੋਂ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਵਿੱਚ ਵਾਧਾ ਜਿਹੜਾ ਜੀ ਉਹ ਸਾਫ਼ ਦਿਸ ਰਿਹਾ। ਹਰਿਆਣੇ 'ਚ ਇਸ ਸਾਲ 1 ਸਤੰਬਰ ਤੋਂ 14 ਨਵੰਬਰ ਤੱਕ 8800 ਘਟਨਾਵਾਂ ਦਰਜ ਹੋਈਆਂ। ਇਹਦੇ ਦਰਮਿਆਨ ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਉੱਤੇ ਜਿਹੜੇ ਨਿਗਾਹ ਰੱਖਿਆ ਖੇਤੀਬਾੜੀ ਮੰਤਰਾਲਾ, ਉਹਨੇ ਕੁਝ ਵੱਖਰੇ ਅੰਕੜੇ ਜਿਹੜੇ ਆ ਜੀ ਉਹ ਪੇਸ਼ ਕੀਤੇ ਆ। ਪਰਾਲੀ ਸਾੜਨ ਦੇ ਅੰਕੜੇ 30 ਸਤੰਬਰ ਤੋਂ 14 ਨਵੰਬਰ ਤੱਕ ਜਿਹੜੇ ਜੀ ਉਹ ਇਕੱਠੇ ਕੀਤੇ ਗਏ ਆ। ਪਿਛਲੇ ਸਾਲ ਇਹਦੇ ਦੌਰਾਨ 54,000 ਦੇ ਆਸ-ਪਾਸ ਸੀਗੇ। ਇਸਰੋ ਤੇ ਜਿਹੜਾ ਕਾਸ਼ਤਕਾਰੀ ਮੰਤਰਾਲਾ ਜੀ, ਉਹਦੇ ਅੰਕੜਿਆਂ ਦੇ ਵਿੱਚ ਫਰਕ ਦੇ ਪਿੱਛੇ ਜਿਹੜਾ ਜੀ ਦਲੀਲ ਇਹ ਹੈ ਕਿ ਇਸਰੋ ਉੱਪਰ ਦਿਸਣ ਵਾਲੀਆਂ ਅੱਗ ਦੀਆਂ ਘਟਨਾਵਾਂ ਦੇ ਆਧਾਰ ਦੇ ਉੱਤੇ ਅੰਕੜੇ ਜਤਾਉਂਦਾ ਤੇ ਇਹ ਜਿਹੜੇ ਜੀ ਜ਼ਮੀਨੀ ਅੰਕੜੇ ਜਿਹੜੇ ਆ ਜੀ ਉਹ ਜਤਾਉਂਦੇ ਨੇ। ਹੁਣ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਇਸਰੋ ਜਿਹੜਾ ਕਿ ਉੱਪਰੋਂ ਜਿਹੜਾ ਜੀ ਇਹਨਾਂ ਘਟਨਾਵਾਂ ਨੂੰ ਗਿਣਦਾ, ਉਹਨੂੰ ਵੀ ਝੂਠਾ ਜਿਹੜਾ ਜੀ ਉਹ ਸਾਬਤ ਕੀਤਾ ਜਾਊਗਾ। ਅੱਜ ਕੱਲ੍ਹ ਜੇ ਤੁਸੀਂ ਜਿਹੜਾ ਪਰਾਲੀ ਦੇ ਬਾਰੇ ਦੇ ਵਿੱਚ ਕਿਸੇ ਮੰਤਰੀ ਨੂੰ ਜਾਂ ਜਿਹੜਾ ਜੀ ਵਿਭਾਗੀ ਬੰਦੇ ਨੂੰ ਪੁੱਛੋ ਤਾਂ ਉਹ ਕਹਿੰਦੇ ਜੀ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਐਤਕੀ ਜਿਹੜਾ ਜੀ ਉਹ ਘੱਟ ਹੈ। ਪਰ ਇਹ ਗਰਾਊਂਡ ਰਿਐਲਿਟੀ ਦੇ ਉੱਤੇ ਬਿਲਕੁਲ ਕੋਰਾ ਜਿਹੜਾ ਜੀ ਝੂਠ ਹੈ। ਪਰਾਲੀ ਸਾੜਨ ਵਿੱਚ ਕੋਈ ਕਮੀ ਜਿਹੜੀ ਹੈ ਜੀ ਉਹ ਨਹੀਂ ਆਈ, ਔਰ ਅੰਕੜੇ ਜਿਹੜੇ ਆ ਜੀ ਇਹ ਬੋਲਦੇ ਆ ਬਲਕਿ ਪਿਛਲੇ ਸਾਲ ਦੇ ਨਾਲੋਂ ਜ਼ਿਆਦਾ ਪਰਾਲੀ ਇਸ ਵਾਰੀ ਛੜੀ ਹੈ। ਪਰ ਮੰਨਣ ਵਾਲੇ ਮੰਨਦੇ ਨੇ ਜੀ। ਤੇ ਆਪਾਂ ਅਖੀਰ ਦੇ ਵਿੱਚ ਹਰਿਆਣੇ ਦੀ ਜੇ ਗੱਲ ਕਰੀਏ ਤਾਂ ਇਸ ਦੇ ਵਿੱਚ ਅੰਤਰਜਾਤੀ ਵਿਆਹ ਜਿਹੜੇ ਉਹ ਵਧੇ ਆ, ਪਰ ਦਲਿਤ ਲੋਕਾਂ ਦੇ ਉੱਤੇ ਜਿਹੜੇ ਕੇਸ ਆ, ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਬਹੁਤ ਵਾਪਰ ਰਹੀਆਂ ਜੀ। ਆਨਰ ਕਿਲਿੰਗ ਦੇ ਵਾਸਤੇ ਬਦਨਾਮੀ ਚੱਲ ਰਹੇ ਹਰਿਆਣੇ ਦੇ ਵਿੱਚ। ਪਤਾ ਨਹੀਂ ਜੇ ਅੰਕੜੇ ਸਰਕਾਰੀ ਨੇ ਵੀ ਇਹ ਕਿਹਾ ਜਾ ਰਿਹਾ ਕਿ ਬਦਲਾਅ ਦੀ ਹਵਾ ਜਿਹੜੀ ਹੈ ਜੀ ਉਹ ਚੱਲ ਰਹੀ ਆ। ਨੌਜਵਾਨਾਂ ਦੀ ਨਵੀਂ ਸੋਚ ਜਿਹੜੀ ਸ਼ਾਇਦ ਕਿਤੇ ਨਾ ਕਿਤੇ ਥੋੜ੍ਹਾ ਬਹੁਤਾ ਕੰਮ ਜਿਹੜਾ ਜੀ ਉਹ ਕਰ ਰਹੀ ਆ। ਜਿਹੜੇ ਅੰਤਰਰਾਜੀ ਵਿਆਹ ਪ੍ਰਤੀ ਸੋਚ ਜਿਹੜੀ ਆ ਉਹ ਬਦਲੀ ਆ। ਆਮ ਜਾਤ ਪਾਤ ਦੇ ਮੁੰਡੇ ਕੁੜੀਆਂ ਜਿਹੜੇ ਜੀ ਉਹ ਆਪਣੇ ਜੀਵਨ ਸਾਥੀ ਦੀ ਚੋਣ ਜਿਹੜੀ ਆ ਉਹ ਜਾਤ ਦੀ ਕੰਧ ਨੂੰ ਢਾਹ ਕੇ ਥੋੜ੍ਹਾ ਜਿਹੜਾ ਜੀ ਉਹ ਕਰ ਰਹੇ ਆ। ਸਮਾਜਿਕ ਮਾੜੀਆਂ ਮਾਨਤਾਵਾਂ ਜਿਹੜੀਆਂ ਜੀ ਉਹਨੂੰ ਦਰਕਨਾਰ ਕਰਕੇ SC ST ਵਰਗ ਦੇ ਜਿਹੜੇ ਸਾਥੀ ਨੇ ਉਹਨੂੰ ਜੀਵਨ ਸਾਥੀ ਬਣਾਉਣ ਦੇ ਅੰਕੜਿਆਂ ਦੇ ਵਿੱਚ 2.5 ਗੁਣਾ ਵਾਧਾ ਹੋਇਆ। 14-15 ਦੇ ਵਿੱਚ ਇਹ ਅੰਕੜਾ 249 ਸੀਗਾ। ਇਸ ਸਾਲ ਹੁਣ ਤੱਕ 638 ਤੱਕ ਜਿਹੜਾ ਜੀ ਪਹੁੰਚਿਆ।
ਜਿਹੜਾ ਜੀ ਇਹ ਕਿਹਾ ਗਿਆ ਕਿ ਪਿਛਲੇ 4 ਸਾਲ ਜਿਹੜੇ ਨੇ ਇਹਦੇ ਦੌਰਾਨ ਕੁਛ ਜਿਹੜਾ ਜੀ ਇਹਦੇ ਵਿੱਚ ਵਾਧਾ ਹੋਇਆ। ਇਹਦਾ ਕ੍ਰੈਡਿਟ ਲੈਣ ਦੇ ਵਾਸਤੇ ਬੇਸ਼ੱਕ ਜਿਹੜੀ ਜੀ ਮੌਜੂਦਾ ਸਰਕਾਰ ਜਿਹੜੀ ਜੀ ਉਹ ਕਹੀ ਜਾਵੇ ਕਿ ਉਹਨਾਂ ਦੇ ਵੱਲੋਂ ਚਲਾਈਆਂ ਹੋਈਆਂ ਜਿਹੜੀਆਂ ਯੋਜਨਾਵਾਂ ਸੀਗੀਆਂ ਉਹਦੀ ਵਜ੍ਹਾ ਕਰਕੇ ਇਹ ਸਾਰਾ ਕੁਛ ਜਿਹੜਾ ਜੀ ਉਹ ਹੋਇਆ। ਰਿਐਲਿਟੀ ਜਿਹੜੀ ਹੈ ਜੀ ਉਹ ਕੀ ਆ, ਉਹ ਜਿਹੜੀ ਜੀ ਉਹ ਡਿਫਰੈਂਟ ਹੈ। ਕੁਛ 14-15 ਦੇ ਵਿੱਚ ਆਮ ਜਾਤਾਂ ਦੇ 249 ਲੜਕੇ ਲੜਕੀਆਂ ਨੇ SC ST ਵਰਗ ਤੋਂ ਜੀਵਨ ਸਾਥੀ ਚੁਣਿਆ। 15-16 ਦੇ ਵਿੱਚ ਇਹ ਅੰਕੜਾ 359 ਤੇ 16-17 ਦੇ ਵਿੱਚ 465 ਤੱਕ ਪਹੁੰਚ ਗਿਆ। 17-18 ਦੇ ਵਿੱਚ 648 ਨੌਜਵਾਨ ਜਿਹੜੇ ਸੀਗੇ ਜੀ ਉਹਨਾਂ ਨੇ ਦਲਿਤ ਪਰਿਵਾਰਾਂ ਦੇ ਵਿੱਚ ਵਿਆਹ ਕਰਵਾਇਆ, ਜਦੋਂ ਕਿ ਇਸ ਸਾਲ ਹਾਲੇ ਤੱਕ ਇਹ ਅੰਕੜਾ 638 ਤੱਕ ਜਿਹੜਾ ਜੀ ਉਹ ਪਹੁੰਚਿਆ। ਇੱਕ ਦੂਜਾ ਜਿਹੜਾ ਜੀ ਪੱਖ ਵੀ ਇਹਦਾ ਹੈ ਕਿ ਪ੍ਰੇਮ ਸੰਬੰਧਾਂ ਦੇ ਵਿੱਚ ਜਾਤ ਦੀ ਜਿਹੜੀ ਹੈ ਜੀ ਕੰਧ ਉਹ ਟੁੱਟਣ ਦੇ ਨਾਲ ਅਨੁਸੂਚਿਤ ਜਾਤੀ ਦੇ ਲੋਕਾਂ ਦੇ ਉੱਤੇ ਤਸ਼ੱਦਦ, ਜਾਨਲੇਵਾ ਹਮਲੇ, ਸਮੂਹਕ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ਜਿਹੜੇ ਆ ਜੀ ਉਹ ਵਧੇ ਆ। ਅਨੁਸੂਚਿਤ ਜਾਤੀ ਜਨਜਾਤੀ ਜਿਹੜਾ ਜੀ ਐਕਟ ਦੇ ਤਹਿਤ 14-15 ਦੇ ਵਿੱਚ 314 ਮਾਮਲੇ ਦਰਜ ਹੋਏ। 2015-16 ਦੇ ਵਿੱਚ ਇਹ ਅੰਕੜਾ 379 ਦੇ ਉੱਤੇ ਜਿਹੜਾ ਸੀ ਪਹੁੰਚ ਗਿਆ। 16-17 ਦੇ ਵਿੱਚ 487 ਤੱਕ ਪਹੁੰਚਿਆ ਔਰ 17-18 ਦੇ ਵਿੱਚ 626 ਦਲਿਤ ਤਸ਼ੱਦਦ ਦਾ ਜਿਹੜਾ ਜੀ ਉਹ ਸ਼ਿਕਾਰ ਬਣੇ। ਮੌਜੂਦਾ ਸਾਲ ਦੇ ਵਿੱਚ ਅਜੇ ਤੱਕ 696 ਦਲਿਤਾਂ ਦੇ ਖਤਰਨਾਕ ਅਪਰਾਧ ਦੇ ਮਾਮਲੇ ਜਿਹੜੇ ਜੀ ਉਹ ਦਰਜ ਕੀਤੇ ਜਾ ਚੁੱਕੇ ਔਰ ਇਹਨਾਂ ਮਾਮਲਿਆਂ ਦੇ ਵਿੱਚ ਪੀੜਤਾਂ ਨੂੰ ਸਰਕਾਰ ਦੇ ਵੱਲੋਂ 85,000 ਰੁਪਏ ਤੋਂ ਲੈ ਕੇ 8.25 ਲੱਖ ਰੁਪਏ ਤੱਕ ਦੀ ਮਦਦ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਜਿੱਥੇ ਸਰਕਾਰ ਜਿਹੜੀ ਹਰਿਆਣੇ ਦੀ ਉਹ ਆਪਣੀ ਪਿੱਠ ਥਪਥਪਾਉਂਦੀ ਆ ਵਿਆਹਾਂ ਵਾਲੇ ਮਾਮਲੇ ਦੇ ਵਿੱਚ, ਉੱਥੇ ਇਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਚੁੱਪ ਕਰ ਜਾਂਦੀ ਹੈ ਕਿ ਜੇ ਵਿਆਹਾਂ ਵਾਲਾ ਮਾਮਲਾ ਜਿਹੜਾ ਜੀ ਉਹ ਸਹੀ ਹੈ ਤੇ ਫਿਰ ਜਿਹੜੇ ਦਲਿਤ ਭਾਈਚਾਰਾ ਜੀ ਉਹਦੇ ਉੱਤੇ ਇਹ ਹਮਲੇ ਜਿਹੜੇ ਵਧੇ ਆ ਇਹਦੇ ਵਧਣ ਦਾ ਕਾਰਨ ਕੀ ਹੈ ਔਰ ਇਹਦਾ ਜ਼ਿੰਮੇਵਾਰ ਕੌਣ? ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਨ ਜੀ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।